ਸਭ ਤੋਂ ਪਹਿਲਾਂ ਸਰੋਤਿਆਂ ਨੂੰ ਯਾਦ ਹੋਊਗਾ, ਅੱਜ ਤੋਂ 1 ਸਾਲ ਪਹਿਲਾਂ ਮਰਸਡ ਦੇ ਵਿੱਚ ਇੱਕ ਪਰਿਵਾਰ ਦੇ 4 ਜੀਆਂ ਨੂੰ ਇੱਕ ਕਾਤਲ ਨੇ ਕਿਡਨੈਪ ਕਰ ਲਿਆ ਸੀ ਤੇ ਅੱਜ ਦੇ ਦਿਨ ਉਹਨਾਂ ਦਾ ਜਿਹੜਾ ਆ ਉਸਨੇ ਮਰਸਡ ਦੇ ਲਾਗੇ ਡੌਸ ਪਾਲੋਸ ਜੋ ਟਾਊਨ ਆ ਉਹਦੇ ਖੇਤਾਂ ਦੇ ਵਿੱਚ ਕਤਲ ਕਰ ਦਿੱਤਾ ਸੀ, ਜਿਹਦੇ ਵਿੱਚ ਕੁਛ ਮਹੀਨਿਆਂ ਦੀ ਇੱਕ ਬੱਚੀ ਸੀ ਰੂਹਾ ਢੇਰੀ ਤੇ 2 ਬ੍ਰਦਰ ਸੀ ਤੇ ਇੱਕ ਉਹਨਾਂ ਦੀ ਵਾਈਫ ਸੀ। ਸੋ ਪਿਛਲੇ ਐਤਵਾਰ ਉਹਨਾਂ ਦੀ ਬਰਸੀ ਜਿਹੜੀ ਆ ਗੁਰਦੁਆਰਾ ਸਾਹਿਬ ਮਰਸਡ ਦੇ ਵਿੱਚ ਮਨਾਈ ਗਈ ਤੇ ਪਰਿਵਾਰ ਜਿਹੜਾ ਆ ਹਜੇ ਵੀ ਬਹੁਤ ਦੁਖੀ ਹੈਗਾ। ਟਰੱਕਿੰਗ ਬਿਜ਼ਨਸ ਸੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਜਿਹੜੇ ਟਰੱਕਿੰਗ ਇੰਡਸਟਰੀ 'ਚ ਹੈਗੇ ਆ ਤੇ ਹਜੇ ਤੱਕ ਉਹਨਾਂ ਨੂੰ ਜਸਟਿਸ ਨਹੀਂ ਮਿਲ ਰਿਹਾ ਕਿਉਂਕਿ ਡੇਟਸ ਦੇ ਉੱਤੇ ਡੇਟਸ ਅੱਗੇ ਚੱਲ ਰਹੀਆਂ ਹੈਗੀਆਂ। ਆਪਾਂ ਤੁਹਾਨੂੰ ਵਾਰ-ਵਾਰ ਜਿਹੜਾ ਸਮੇਂ-ਸਮੇਂ ਤੇ ਦੱਸਦੇ ਵੀ ਰਹਿੰਦੇ ਆ ਕਿ ਕੀ ਕੁਝ ਉਸ ਮਾਮਲੇ ਦੇ ਵਿੱਚ ਚੱਲ ਰਿਹਾ ਆ। ਪਰ ਇੱਕ ਗੱਲੋਂ ਮੈਂ ਤੇ ਰਾਜ ਕਰਮਵੀਰ ਸਿੰਘ ਹੁਣੀ ਪਿਛਲੇ ਐਤਵਾਰ ਮਰਸਡ ਦੇ ਗੁਰਦੁਆਰਾ ਸਾਹਿਬ ਵਿੱਚ ਗਏ ਸੀ, ਜਦੋਂ ਉਹਨਾਂ ਦੀ ਬਰਸੀ ਦੇ ਉੱਤੇ ਉਹਨਾਂ ਨੇ ਸਹਿਜ ਪਾਠ ਸੁਖਮਨੀ ਸਾਹਿਬ ਦੇ ਭੋਗ ਪਾਏ ਸੀ ਤੇ ਪਰਿਵਾਰ ਦੁਖੀ ਬਹੁਤ ਹੈ। ਕਹਿੰਦੇ ਵੀ ਇੰਨੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਗਈਆਂ ਵੀ ਸ਼ਾਇਦ ਉਹਨਾਂ ਦਾ ਪਰਿਵਾਰ ਕਿਸੇ ਕੋਈ ਗਲਤ ਕੰਮ ਦੇ ਵਿੱਚ ਇਨਵੋਲਵ ਸੀ। ਇੱਕ ਤਾਂ ਕਹਿੰਦੇ ਵੀ ਸਾਡੇ 4 ਮੈਂਬਰ ਚਲੇ ਗਏ ਤੇ ਦੂਸਰਾ ਉੱਤੋਂ ਏਦਾਂ ਦੀਆਂ ਜਿਹੜੀਆਂ ਗਲਤ ਅਫਵਾਹਾਂ ਫੈਲਾਈਆਂ ਗਈਆਂ। ਇੱਕ ਗੱਲ ਦਾ ਜਿਹੜਾ ਮੈਂ ਵੀ ਬਹੁਤ ਫੀਲ ਕੀਤਾ ਵੀ ਦੇਖੋ, ਟਰੱਕਿੰਗ ਇੰਡਸਟਰੀ 'ਚ ਹਜ਼ਾਰਾਂ ਦੇ ਕਰੀਬ ਆਪਣੇ ਭੈਣ ਭਰਾ ਹੈਗੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਟਰੱਕਿੰਗ ਇੰਡਸਟਰੀ ਵਾਲੇ ਉੱਥੇ ਬਾਹਲੇ ਪਹੁੰਚੇ ਸੀ ਉਸ ਦਿਨ, ਹਨਾ। ਸੋ ਪਰਿਵਾਰ ਦੇ ਇਮੀਡੀਏਟ ਫੈਮਿਲੀ ਮੈਂਬਰ ਸੀਗੇ, ਕੁਛ ਜਿਹੜੇ ਲੋਕਲ ਉਸ ਸ਼ਹਿਰ ਦੇ ਵਿੱਚ ਮਰਸਡ 'ਚ ਰਹਿੰਦੇ ਹੈਗੇ ਆ, ਕਿਉਂਕਿ ਆਪਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਦਿਖਾਉਣੀ ਚਾਹੀਦੀ ਸੀ ਤੇ ਇਹ ਜ਼ੁਲਮ ਜਿਹੜਾ ਆ ਬਹੁਤ ਵੱਡਾ ਹੋਇਆ ਤੇ ਕਿਸੇ ਦੇ ਪਰਿਵਾਰ ਵਿੱਚ ਏਦਾਂ ਦਾ ਨਾ ਹੋਵੇ, ਇਹ ਤਾਂ ਵਾਹਿਗੁਰੂ ਅੱਗੇ ਆਪਾਂ ਇਹੀ ਅਰਦਾਸ ਕਰਦੇ ਹਾਂ। ਪਰ ਅੱਜ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ, 4 ਰੂਹਾਂ ਨੂੰ। ਉਹਨਾਂ ਦੇ ਸੰਬੰਧ ਦੇ ਵਿੱਚ ਦੁਪਹਿਰ ਨੂੰ ਜਿਹੜੇ ਰਾਜ ਤਨਵੀਰ ਸਿੰਘ ਹੁਣੀ 3 ਵਜੇ ਪ੍ਰੋਗਰਾਮ ਕਰਨਾ, ਪਰਿਵਾਰ ਦੇ ਨਾਲ ਜੋ ਗੱਲਬਾਤ ਹੋਈ ਆ ਸਾਰਾ ਕੁਛ ਉਹ ਤੁਹਾਡੇ ਨਾਲ ਜਿਹੜਾ ਆ ਸੁਣਾਇਆ ਵੀ ਜਾਊਗਾ, ਡਿਸਕਸ ਵੀ ਕੀਤਾ ਜਾਊਗਾ। ਸੋ ਇੱਕ ਜ਼ਰੂਰ ਬੇਨਤੀ ਆ, ਜਿੰਨੇ ਵੀ ਆਪਣੇ ਭੈਣ ਭਰਾ ਸੁਣਦੇ ਆ ਕਿ ਕਿਸੇ ਦੇ ਦੁੱਖ ਦੇ ਵਿੱਚ ਸਾਂਝੇ ਜ਼ਰੂਰ ਹੋਇਆ ਕਰੀਏ। ਇੰਨਾ ਕੁ ਜ਼ਰੂਰ ਆਪਣਾ ਜਿਹੜਾ ਫਰਜ਼ ਬਣਦਾ ਹੈ। ਜੀ ਬਿਲਕੁਲ, 8 ਮਹੀਨੇ ਦੀ ਬੱਚੀ ਸੀ। ਉਹਦੇ ਮਾਪੇ ਜਸਲੀਨ ਕੌਰ 27 ਸਾਲ, ਜਸਦੀਪ ਸਿੰਘ 36 ਸਾਲ ਤੇ ਉਸ ਬੱਚੀ ਦਾ ਤਾਇਆ ਅਮਨਦੀਪ ਸਿੰਘ, ਉਹਨਾਂ ਨੂੰ ਅੱਜ ਦੇ ਦਿਨ ਜਿਹੜਾ ਉਹ ਖੋਲਿਆ ਗਿਆ। 3 ਤਰੀਕ ਤੋਂ ਕਿਡਨੈਪ ਸੀਗੇ, ਲਾਪਤਾ ਸੀ, ਲੱਭ ਨਹੀਂ ਸੀ ਰਹੇ ਤੇ 5 ਤਰੀਕ ਨੂੰ ਅੱਜ ਦੇ ਦਿਨ ਤਕਰੀਬਨ ਸ਼ਾਮ ਕੁ ਜਿਹਨੂੰ ਅੱਜ ਦੇ ਦਿਨ 1 ਸਾਲ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਬਾਡੀਜ਼ ਆ ਉਹ ਸ਼ੈਰਿਫ ਡਿਪਾਰਟਮੈਂਟ ਨੂੰ ਪਤਾ ਲੱਗਾ ਸੀਗਾ। ਸੋ ਇਸ ਦੇ ਉੱਤੇ ਅਪਡੇਟਸ ਆਪਾਂ ਸਪੈਸ਼ਲ ਇੱਕ ਰਿਪੋਰਟ ਵੀ ਪਾਈ ਹੋਈ ਆ, ਪਰਿਵਾਰ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੀ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੋਈ ਆ ਤੇ ਬਾਕੀ 3 ਤੋਂ 4 ਵਜੇ ਤੱਕ ਆਪਾਂ ਇਸ ਦੇ ਬਾਬਤ ਵਿਸ਼ੇਸ਼ ਗੱਲਬਾਤ ਵੀ ਜਿਹੜੀ ਉਹ ਕਰਾਂਗੇ। ਤੇ ਸਭ ਨੂੰ ਹੀ ਅਸੀਂ ਉਹਨਾਂ ਵਿਛੜੀਆਂ ਰੂਹਾਂ ਨੂੰ ਯਾਦ ਕਰਦੇ ਹਾਂ, ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੁੰਦੇ ਆ ਤੇ ਇਹੀ ਕੋਸ਼ਿਸ਼ ਆ, ਇਹੀ ਸਾਰਿਆਂ ਨੂੰ ਅਪੀਲ ਆ ਭਾਈ ਇਹਨਾਂ ਦੇ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕਰੋ, ਵਧਾਉਣ ਦੀ ਨਹੀਂ। ਤੇ ਵਾਪਸ ਪਰਤੀਏ ਇਸ ਪ੍ਰੋਗਰਾਮ ਦੇ ਵੱਲ